ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਸ਼ਾਮ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਨ ਜਾ ਰਹੇ ਹਾਂ ਪਟਿਆਲਾ ਸਟੂਡੀਓਜ਼ ਤੋਂ। ਸਾਡੇ ਨਾਲ ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ, ਤਲਵਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ ਵੀ ਨੋਟਬੰਦੀ ਤੋਂ ਵਿਕਾਸ ਦਰ ਨੂੰ ਖੋਰਾ ਲੱਗ ਰਿਹਾ। ਐਕਚੁਅਲੀ ਜੀ ਬੇਸ਼ੱਕ ਜਿਹੜੇ ਸਰਕਾਰੀ ਦਾਅਵੇ ਨੇ ਉਹ ਕੁਝ ਵੀ ਹੁੰਦੇ ਰਹਿਣ, ਪਰ ਹੁਣ ਜਿਹੜੀ RBI ਹੈ ਜੀ ਉਹਨੇ ਕਾਫੀ ਹੱਦ ਤੱਕ ਇਹ ਗੱਲ ਜਿਹੜੀ ਹੈ ਜੀ ਉਹ ਮੰਨ ਲਈ ਆ ਕਿ ਆਰਥਿਕ ਵਿਕਾਸ ਦਰ ਜਿਹੜੀ ਹੈ ਜੀ ਉਹ ਘਟਣ ਦਾ ਪੂਰਾ ਅਨੁਮਾਨ ਹੈ, ਜਿਹੜੀ ਕਿ 7.6% ਤੋਂ ਡਿੱਗ ਕੇ 7.1% ਦੇ ਉੱਤੇ ਇਹਨਾਂ ਕੁਛ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਜੀ ਉਹ ਆ ਸਕਦੀ ਹੈ ਜੀ। ਮੌਜੂਦਾ ਵਿੱਤੀ ਵਰ੍ਹੇ ਦੀ ਜਿਹੜੀ 5ਵੀਂ ਮੁਦਰਾ ਨੀਤੀ ਆ ਉਹਦੀ ਸਮੀਖਿਆ ਦੇ ਦੌਰਾਨ RBI ਦੇ ਗਵਰਨਰ ਜਿਹੜੇ ਉਰਜਿਤ ਪਟੇਲ ਨੇ ਇਹ ਗੱਲ ਕਹੀ ਹੈ ਕਿ ਨੋਟਬੰਦੀ ਕਰਕੇ ਵਿਕਾਸ ਦਰ ਹੇਠਾਂ ਜਾਣ ਦਾ ਅੰਦੇਸ਼ਾ। ਇਹਦੇ ਨਾਲ ਉਹਨਾਂ ਨੇ ਕਿਹਾ ਕਿ ਥੋੜੇ ਸਮੇਂ ਦੇ ਵਾਸਤੇ ਆਰਥਿਕ ਸਰਗਰਮੀਆਂ ਜਿਹੜੀਆਂ ਜੀ ਉਹ ਪ੍ਰਭਾਵਿਤ ਹੋਣਗੀਆਂ, ਮੰਗ ਜਿਹੜੀ ਹੈ ਜੀ ਉਹ ਘਟੂਗੀ। ਨਾਲ ਦੀ ਨਾਲ ਰਿਜ਼ਰਵ ਬੈਂਕ ਦੇ ਜਿਹੜੇ ਗਵਰਨਰ ਨੇ ਉਹ ਇਹ ਵੀ ਗੱਲ ਮੰਨਦਾ ਕਿ ਪ੍ਰਚੂਨ ਵਪਾਰ, ਹੋਟਲ, ਰੇਸਤਰਾਂ, ਟਰਾਂਸਪੋਰਟ ਜਿਹੜੇ ਨੇ ਇਹਨਾਂ ਸਾਰਿਆਂ ਦੇ ਉੱਤੇ ਇਹਦਾ ਜਿਹੜਾ ਜੀ ਉਹ ਅਸਰ ਪਊਗਾ। ਵੈਸੇ ਇਹ ਪਹਿਲੀ ਵਾਰੀ ਜਿਹੜਾ ਜੀ ਸਰਕਾਰੀ ਤੌਰ ਦੇ ਉੱਤੇ ਮੰਨਿਆ ਗਿਆ। ਪਹਿਲਾਂ ਕਿਹਾ ਗਿਆ ਸੀਗਾ ਜੀ ਕਿ 2 ਹਫ਼ਤਿਆਂ ਦੀ ਗੱਲ ਆ, ਸਾਰਾ ਕੁਝ ਠੀਕ ਹੋ ਜਾਣਾ। ਫਿਰ ਕਹਿੰਦੇ 50 ਦਿਨ ਜਿਹੜੇ ਆ ਜੀ ਉਹ ਲੱਗਣਗੇ। ਉਦੋਂ ਬਾਅਦ ਜਿਹੜੇ ਜੀ ਇਹ ਕਹਿੰਦੇ ਕਿ 50 ਦਿਨ ਨਹੀਂ, ਸਾਨੂੰ 3 ਮਹੀਨੇ ਚਾਹੀਦੇ ਆ। ਹੁਣ ਜਿਹੜੇ ਫਾਈਨੈਂਸ ਮਿਨਿਸਟਰ ਆ ਉਹ ਕਹਿੰਦੇ 6 ਮਹੀਨੇ ਜਿਹੜੇ ਆ ਜੀ ਉਹ ਲੱਗਣਗੇ। ਅਜੇ ਇਹ ਨਹੀਂ ਪਤਾ ਲੱਗ ਰਿਹਾ ਕਿ ਕੀ ਹੋਣਾ। ਜਿਹੜੇ ਲੋਕ ਨੇ ਉਹ ਲਾਈਨਾਂ ਦੇ ਵਿੱਚ ਲੱਗੇ ਨੇ ਆ। ਹੁਣ ਵੀ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਜੀ ਬੈਂਕਾਂ ਦੇ ਜਾ ਕੇ ਆਏ ਸੀ, ਪੱਤਰਕਾਰ ਜਿਹੜੇ ਬਾਹਰ 6 ਵਜੇ ਆ ਕੇ ਤੜਕਸਾਰ ਜਿਹੜੇ ਜੀ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਇੰਨੀ ਠੰਡ 'ਚ। ਇਹਦੇ ਵਿੱਚ ਵੱਡੀ ਗਿਣਤੀ ਜਿਹੜੀ ਹੈ ਜੀ ਮੁਲਾਜ਼ਮਾਂ ਦੀ ਵੀ ਹੈ। ਪੁਲਿਸ ਵਾਲੇ ਜਿਹੜੇ ਉਹ ਵਰਦੀ ਪਾ ਕੇ ਸਿਪਾਹੀ ਸਾਰੀ ਰਾਤ ਡਿਊਟੀ ਕਰਦੇ ਜੀ, ਸਵੇਰੇ ਆ ਕੇ ਉਹ ਬੈਂਕਾਂ ਦੇ ਬਾਹਰ ਲੱਗੇ ਨੇ। ਫੌਜੀ ਨੇ ਜੀ ਫੌਜੀ ਵਰਦੀਆਂ ਦੇ ਵਿੱਚ, ਕਿਉਂਕਿ ਤਨਖਾਹਾਂ ਆ ਗਈਆਂ ਬੈਂਕਾਂ ਦੇ ਵਿੱਚ, ਅੱਗੋਂ ਹੁਣ ਕਢਾਉਣ ਦਾ ਜਿਹੜਾ ਜੁਗਾੜ ਨਹੀਂ ਮਿਲ ਰਿਹਾ। ਬੈਂਕਾਂ ਵਾਲੇ ਕੀ ਕਰਦੇ ਨੇ ਜੀ, ਜਿਹੜੀ ਲੰਬੀ ਲਾਈਨ ਲੱਗੀ ਆ 100 ਟੋਕਨ ਦੇਤਾ, 150 ਟੋਕਨ ਦੇਤਾ, ਉਦੋਂ ਬਾਅਦ ਕਹਿੰਦੇ ਜੀ ਬਸ ਗੱਲ ਖਤਮ ਤੇ ਬਾਕੀ ਜਿਹੜੇ ਰਹਿ ਗਏ ਉਹ ਕੱਲ ਨੂੰ ਆਇਓ ਜੀ। ਸੋ ਇਹ ਨਹੀਂ ਪਤਾ ਕਿ ਤੁਸੀਂ ਰਾਤ ਤੋਂ ਲਾਈਨ 'ਚ ਲੱਗੇ ਹੋ, ਸਵੇਰੇ ਤੁਹਾਨੂੰ ਟੋਕਨ ਜਿਹੜਾ ਜੀ ਉਹ ਮਿਲਣਾ ਜਾਂ ਨਹੀਂ ਮਿਲਣਾ। ਜਦੋਂ ਕਿ ਉਰਜਿਤ ਪਟੇਲ ਹੋਰੀ ਜਿਹੜੇ ਜੀ ਇਹ ਵੀ ਦਾਅਵਾ ਕਰੀ ਜਾਂਦੇ ਆ ਕਿ ਨੋਟਬੰਦੀ ਦਾ ਫੈਸਲਾ ਕਾਹਲੀ ਦੇ ਨਾਲ ਨਹੀਂ ਲਿਆ ਗਿਆ। ਉਹਨਾਂ ਨੇ ਕਿਹਾ ਕਿ ਪੁਰਾਣੇ ਨੋਟਾਂ 'ਚੋਂ 80% ਦੀ ਨਕਦੀ ਜਿਹੜੇ ਆ ਜੀ ਮੁੜ ਲੈਣ ਦੇਣ ਦੇ ਵਿੱਚ ਆ ਗਈ ਹੈ ਤੇ RBI ਲੋਕਾਂ ਦੀਆਂ ਦਿੱਕਤਾਂ ਤੋਂ ਜਾਣੂ ਆ। ਸ਼ਾਇਦ RBI ਵੱਡੇ ਹਾਈ ਰਾਈਜ਼ ਬਿਲਡਿੰਗਾਂ ਦੇ ਵਿੱਚ ਬਹਿ ਕੇ, AC ਕਮਰਿਆਂ ਦੇ ਵਿੱਚ ਬਹਿ ਕੇ ਸਮਝਦੀ ਆ ਕਿ ਉਹ ਦਿੱਕਤਾਂ ਤੋਂ ਜਾਣੂ ਆ। ਦਿੱਕਤਾਂ ਜਿਹੜੀਆਂ ਨੇ ਜੀ ਉਹ ਅਸਲ ਦੇ ਵਿੱਚ ਲਾਈਨ ਦੇ ਵਿੱਚ ਲੱਗੇ ਹੋਏ ਲੋਕਾਂ ਨੂੰ ਪਤਾ ਜੀ ਕਿ ਕੀ ਆ, ਜਾਂ ਉੱਥੇ ਜਾ ਕੇ ਪਤਾ ਲੱਗਦੀਆਂ ਨੇ। ਜੀ ਬਿਲਕੁਲ ਜੀ। ਅਗਲੀ ਜੇ ਆਪਾਂ ਗੱਲ ਕਰੀਏ ਵੀ ਸਰਬੱਤ ਖਾਲਸਾ ਨੂੰ ਲੈ ਕੇ ਕਈ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ। ਲੇਟੈਸਟ ਕੀ ਹੈਗਾ ਆ? ਪ੍ਰਕਾਸ਼ ਬਾਦਲ ਹੁਣਾਂ ਨੇ ਤਾਂ ਓਪਨਲੀ ਇਸ ਨੂੰ ਮਨਾ ਕਰ ਦਿੱਤਾ ਹੈ। ਐਕਚੁਅਲੀ ਜੀ ਜਿਹੜੀ ਸਰਬੱਤ ਖਾਲਸਾ ਵਾਲੀ ਜਗ੍ਹਾ ਆ ਇਹਦੀ ਪੁਲਿਸ ਨੇ ਘੇਰਾਬੰਦੀ ਜਿਹੜੀ ਹੈ ਜੀ ਉਹ ਕੱਲ ਦੀ ਕੀਤੀ ਹੋਈ ਆ। ਐਕਚੁਅਲੀ ਕੀਤੀ ਤਾਂ ਕਈ ਦਿਨਾਂ ਤੋਂ ਹੋਈ ਆ। ਹੁਣ ਉੱਥੇ ਰੈਪਿਡ ਫੋਰਸਿਸ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹ ਵੀ ਲਾਈਆਂ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਨੇ ਸਰਬੱਤ ਖਾਲਸਾ ਦੀ ਪ੍ਰਵਾਨਗੀ ਲਈ ਦਿੱਤੀ ਦਰਖਾਸਤ ਦਾ ਫੈਸਲਾ 24 ਘੰਟਿਆਂ ਦੇ ਵਿੱਚ ਜਿਹੜਾ ਜੀ ਉਹ ਕਰ ਦਿੱਤਾ ਹੈ ਔਰ ਪੰਥਕ ਧਿਰਾਂ ਨੂੰ ਸਰਬੱਤ ਖਾਲਸਾ ਦੀ ਪ੍ਰਵਾਨਗੀ ਦੇਣ ਤੋਂ ਨਾ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਪੁਲਿਸ ਨੂੰ ਡਰ ਇਹ ਆ ਕਿ ਜਿਹੜੇ ਜਥੇਦਾਰ ਪਿਛਲੇ ਸਰਬੱਤ ਖਾਲਸਾ 'ਚ ਥਾਪੇ ਗਏ ਸੀਗੇ ਉਹ ਤੇ ਉਹਨਾਂ ਦੇ ਸਮਰਥਕ ਜਿਹੜੇ ਨੇ ਉਹ ਹਰਿਆਣੇ ਦੇ ਵਿੱਚੋਂ ਪੰਜਾਬ ਦਾਖਲ ਹੋ ਸਕਦੇ ਨੇ। ਇਸ ਕਰਕੇ ਪੰਜਾਬ ਹਰਿਆਣਾ ਸਰਹੱਦ ਦੇ ਉੱਤੇ ਜਿਹੜੀ ਆ ਜੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਜੀ ਉਹ ਤਾਇਨਾਤ ਕੀਤੀ ਹੋਈ ਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਪਸ਼ਟੀ ਜਿਹੜਾ ਜੀ ਇਹ ਗੱਲ ਕਹਿਤੀ ਆ ਕਿ ਜਿਹੜਾ ਸਰਬੱਤ ਖਾਲਸਾ ਸਮਾਗਮ ਹੈ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ। ਉਹਨਾਂ ਨੇ ਕਿਹਾ ਕਿ ਇਹ ਉਹ ਧੜੇ ਨੇ ਜੀ ਜਿਹੜੇ ਸੂਬੇ ਦੇ ਵਿਕਾਸ
ਤੇ ਸ਼ਾਂਤੀ ਨੂੰ ਪਟੜੀ ਤੋਂ ਲਾਹ ਦੇਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਜੀ ਉਹ ਰਚ ਰਹੇ ਨੇ। ਉਹਨਾਂ ਨੇ ਕਿਹਾ ਕਿ ਛੱਡੋ ਸਰਬੱਤ ਖਾਲਸਾ ਜਿਹੜੀ ਮੋਗੇ ਰੈਲੀ ਹੋਣੀ ਹੈ ਉਹਦੇ ਵਿੱਚ ਜਿਹੜਾ ਜੀ ਤੁਸੀਂ ਸ਼ਾਮਲ ਹੋ, ਕਿਉਂਕਿ ਅੱਜ ਮੋਗੇ ਦੇ ਵਿੱਚ ਅਕਾਲੀ ਦਲ ਜਿਹੜਾ ਜੀ ਉਹ ਪਾਣੀ ਬਚਾਓ ਪੰਜਾਬ ਬਚਾਓ ਰੈਲੀ ਜਿਹੜੀ ਹੈ ਉਹ ਕਰ ਰਿਹਾ। ਜਿਹੜੇ ਸਰਬੱਤ ਖਾਲਸਾ ਵਾਲੇ ਨੇ ਜੀ ਉਹ ਸੜਕੀ ਆਵਾਜਾਈ ਰੋਕਣ ਦੇ ਰੌਂ ਦੇ ਵਿੱਚ ਨੇ। ਉਹ ਇਹ ਕਹਿੰਦੇ ਨੇ ਕਿ ਜਿੱਥੇ ਜਿੱਥੇ ਜਥੇ ਜਿਹੜੇ ਜੀ ਇਹ ਆਉਣਗੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਪੁਲਿਸ ਨਹੀਂ ਆਉਣ ਦਿੰਦੀ ਤਾਂ ਉੱਥੇ ਧਰਨੇ ਜਿਹੜੇ ਆ ਜੀ ਉਹ ਮਾਰ ਕੇ ਬਹਿ ਜਾਓ ਤਾਂ ਕਿ ਰੈਲੀ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਜੀ ਉਹ ਨਾ ਜਾਣ ਦਿੱਤਾ ਜਾਵੇ। ਜਿਹੜੇ ਸਰਬੱਤ ਖਾਲਸਾ ਦੇ ਵਾਸਤੇ ਕੁਝ ਆਗੂ ਨੇ ਉਹ ਇਹ ਜਿਹੜੇ ਜੀ ਦੂਜੇ ਰਾਹ ਅਪਣਾ ਕੇ ਪੈਲੀਆਂ ਦੇ ਵਿੱਚੋਂ ਦੀ ਜਿਹੜਾ ਜੀ ਉਹ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਜੀ ਉਹ ਲੱਗੇ ਹੋਏ ਨੇ। ਜਿਹੜਾ ਦਾਦੂ ਪਿੰਡ ਹੈ ਉਹਨੂੰ ਵੀ ਸਾਰੇ ਨੂੰ ਪੁਲਿਸ ਨੇ ਜਿਹੜਾ ਜੀ ਉਹ ਘੇਰਿਆ ਹੋਇਆ। ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਕਹਿੰਦੇ ਜੀ 4 ਬੰਦਿਆਂ ਦੇ ਵੱਲੋਂ ਸੱਦਿਆ ਹੋਇਆ ਜਿਹੜਾ ਇਕੱਠ ਹੈ ਉਹਨੂੰ ਸਰਬੱਤ ਖਾਲਸਾ ਨਹੀਂ ਕਿਹਾ ਜਾ ਸਕਦਾ। ਜੀ ਜੀ ਅੱਗੇ ਜਿਹੜਾ ਜੀ ਆਪਾਂ ਗੱਲ ਕਰੀਏ ਵੀ ਅਡਵਾਨੀ ਹੁਣਾਂ ਦੀ ਨਾਰਾਜ਼ਗੀ ਰਾਜ ਸਭਾ ਦੇ ਵਿੱਚ ਨਜ਼ਰ ਆਈ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਸ ਕਿਸਮ ਦੇ ਨਾਲ ਅਡਵਾਨੀ ਹੋਰਾਂ ਨੂੰ ਪਾਸੇ ਕੀਤਾ ਗਿਆ ਸੀਗਾ ਜੀ ਉਹ ਦਰਦ ਤਾਂ ਉਹਨਾਂ ਦੇ ਅੰਦਰ ਝਾਕਦਾ ਹੈ ਨਾ ਜੀ, ਉਹ ਹਮੇਸ਼ਾ ਰਹਿਣਾ ਤੇ ਜਦੋਂ ਕਿਤੇ ਦਾਅ ਲੱਗਦਾ ਫਿਰ ਉਹ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰਦੇ ਨੇ। ਨੋਟਬੰਦੀ ਦੇ ਫੈਸਲੇ ਤੋਂ ਬਾਅਦ ਸੰਸਦ ਦੇ ਵਿੱਚ ਪਿਛਲੇ 15 ਦਿਨਾਂ ਤੋਂ ਚੱਲ ਰਹੇ ਹੰਗਾਮੇ ਤੋਂ ਭਰੇ ਪੀਤੇ ਬੈਠੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦਾ ਜਿਹੜਾ ਜੀ ਉਹ ਦਰਦ ਜਿਹੜਾ ਉਹ ਜ਼ੁਬਾਨ ਤੇ ਆ ਗਿਆ। ਉਹਨਾਂ ਨੇ ਜਿਹੜਾ ਜੀ ਹੰਗਾਮੇ ਨੂੰ ਲੈ ਕੇ ਵਿਰੋਧੀ ਧਿਰਾਂ ਨਹੀਂ ਸਗੋਂ ਸਰਕਾਰ ਨੂੰ ਵੀ ਕਟਹਿਰੇ ਦੇ ਵਿੱਚ ਜਿਹੜਾ ਜੀ ਉਹ ਖੜਾ ਕਰਤਾ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਕਿ ਨਾ ਤਾਂ ਸਪੀਕਰ ਨਾ ਸੰਸਦੀ ਮਾਮਲਿਆਂ ਦੇ ਮੰਤਰੀ ਜਿਹੜੇ ਆ ਉਹ ਸਦਨ ਨੂੰ ਚਲਾ ਪਾ ਰਹੇ ਆ ਨਾ ਉਹ ਚਲਾਉਣਾ ਚਾਹੁੰਦੇ ਆ। ਗੁੱਸੇ ਦੇ ਵਿੱਚ ਨਜ਼ਰ ਆ ਰਹੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਦਨ ਦੇ ਵਿਰੋਧੀ ਧਿਰ ਦੇ ਕਈ ਮੈਂਬਰਾਂ ਦੇ ਨਾਅਰੇਬਾਜ਼ੀ ਕਰਦਿਆਂ ਸੱਤਾ ਧਿਰ ਦੀਆਂ ਸੀਟਾਂ ਸਾਹਮਣੇ ਆ ਜਾਣ ਦੇ ਉੱਤੇ ਸੰਸਦੀ ਮਾਮਲਿਆਂ ਦੇ ਮੰਤਰੀ ਜਿਹੜੇ ਅਨੰਤ ਕੁਮਾਰ ਨਾਲ ਆਪਣੀ ਨਾਖੁਸ਼ੀ ਜ਼ਾਹਰ ਕਰਦੇ ਜਿਹੜਾ ਜੀ ਉਹ ਸੁਣਿਆ ਗਿਆ। ਉਹਨਾਂ ਨੇ ਜਿਹੜੀ ਹੈ ਜੀ ਇੱਥੋਂ ਤੱਕ ਜਿਹੜੀ ਗੱਲ ਕਹਿਤੀ ਕਿ ਜੇ ਵਿਰੋਧੀ ਧਿਰ ਇਸ ਗੱਲ ਦੇ ਉੱਤੇ ਅੜੀ ਹੋਈ ਆ ਕਿ ਪ੍ਰਧਾਨ ਮੰਤਰੀ ਨੂੰ ਆਉਣਾ ਚਾਹੀਦਾ ਇਹਦੇ ਵਿੱਚ ਤੇ ਉਹ ਕਿਉਂ ਨਹੀਂ ਜਿਹੜਾ ਜੀ ਆ ਕੇ ਬਹਿੰਦੇ। ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਰਕਾਰ ਵੀ ਇਹਦੇ ਵਾਸਤੇ ਜ਼ਿੰਮੇਵਾਰ ਹੈ ਕਿ ਸੈਸ਼ਨ ਜਿਹੜਾ ਜੀ ਉਹ ਕਿਉਂ ਨਹੀਂ ਚੱਲ ਰਿਹਾ ਔਰ ਇਹਨੂੰ ਚਲਾਉਣ ਦੇ ਯਤਨ ਜਿਹੜੇ ਨੇ ਉਹ ਕਿਉਂ ਨਹੀਂ ਕੀਤੇ ਜਾ ਰਹੇ। ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੇ ਇਉਂ ਬੋਲਣ ਦੇ ਨਾਲ ਇੱਕ ਕਿਸਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਅੰਦਰ ਹੀ ਨੋਟਬੰਦੀ ਦੇ ਮੁੱਦੇ ਨੂੰ ਲੈ ਕੇ ਬਾਗੀ ਸੁਰਾਂ ਜਿਹੜੀਆਂ ਦੀ ਉਹ ਉੱਚੀਆਂ ਹੋਣ ਦੇ ਆਸਾਰ ਬਣ ਸਕਦੇ ਨੇ। ਜੀ 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 ਅਤੇ ਅੱਗੇ ਆਪਾਂ ਜੇ ਗੱਲ ਕਰੀਏ ਬਲਦੇਵ ਪੰਨੂ ਜੀ ਵੀ ਨਾਭਾ ਜੇਲ੍ਹ ਬ੍ਰੇਕ ਜਿਹੜੀ ਹੋਈ ਆ ਉਸ ਦੇ ਵਿੱਚ ਭਾਰਤੀ ਸ਼ੂਟਰਾਂ ਦੇ ਉੱਤੇ ਜਿਹੜਾ ਆ ਉਹ ਨਿਗਾਹ ਰੱਖੀ ਜਾ ਰਹੀ ਆ। ਐਕਚੁਅਲੀ ਸਹੀ ਪੁੱਛੋ ਤਾਂ ਜਿਹੜੀ ਪੁਲਿਸ ਹੈ ਜੀ ਉਹ ਪਟਿਆਲੇ ਦੀ ਅੱਕੀ ਪਲਾਹੀ ਹੱਥ ਦੇ ਜਿਹੜਾ ਜੀ ਉਹ ਮਾਰ ਰਹੀ ਹੈ। ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਨੂੰ ਇਹ ਜਾਂਚ ਜਿਹੜੀ ਹੈ ਜੀ ਉਹ ਤੁਰ ਪੈਂਦੀ ਆ। ਇਹ ਨਵਾਂ ਜਿਹੜਾ ਜੀ ਇੱਕ ਖੁਲਾਸਾ ਹੋਇਆ ਕਿ ਨਾਭਾ ਜੇਲ੍ਹ ਕਾਂਡ ਦੇ ਵਿੱਚ ਜਿਹੜੇ ਭਾਰਤ ਦੇ ਕੁਝ ਮੋਹਰੀ ਨਿਸ਼ਾਨੇਬਾਜ਼ ਨੇ ਜਿਹੜੇ ਸ਼ੂਟਰ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਫੜੇ ਗਏ ਗੈਂਗਸਟਰ ਜਿਹੜਾ ਜੀ ਉਹਦੇ ਤੋਂ ਜਿਹੜੀ ਵੱਡੀ ਮਾਤਰਾ ਦੇ ਵਿੱਚ ਰੌਂਦ ਜਿਹੜੇ ਬਰਾਮਦ ਹੋਏ ਨੇ ਉਹਦੇ ਵਿੱਚੋਂ ਜਿਹੜੇ ਕਿ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਦੇ ਵਾਸਤੇ ਵਰਤੇ ਜਾਂਦੇ ਨੇ ਉਹ ਫੜੇ ਜਾਣ ਤੋਂ ਬਾਅਦ ਜਿਹੜਾ ਜੀ ਉਹ ਵੀ ਨਿਸ਼ਾਨੇ ਦੇ ਉੱਤੇ ਜਿਹੜੇ ਜੀ ਉਹ ਆ ਗਏ ਨੇ। ਕੌਮੀ ਰਾਈਫਲ ਐਸੋਸੀਏਸ਼ਨ NRAI ਜਿਹੜੀ ਹੈ ਜੀ ਉਹਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਨਿਸ਼ਾਨੇਬਾਜ਼ ਖਿਡਾਰੀ ਦਾ ਇਸ ਮਾਮਲੇ ਦੇ ਵਿੱਚ ਨਾਂ ਸਾਹਮਣੇ ਆਇਆ ਤਾਂ ਉਹਦੇ ਉੱਤੇ ਉਮਰ ਭਰ ਦੀ ਪਾਬੰਦੀ ਜਿਹੜੀ ਹੈ ਜੀ ਉਹ ਲੱਗ ਸਕਦੀ ਹੈ। ਜੇਲ੍ਹ ਕਾਂਡ ਦੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੇ ਵੱਲੋਂ ਫੜੇ ਗਏ ਗੈਂਗਸਟਰ ਤੋਂ 12 ਬੋਰ ਦੇ 250 ਰੌਂਦ ਬਰਾਮਦ ਹੋਏ ਸੀਗੇ ਜਿਹੜੇ ਸ਼ਾਟਗਨ ਮੁਕਾਬਲੇ ਲਈ ਵਰਤੇ ਜਾਂਦੇ ਨੇ। ਔਰ ਇਹ ਵੀ ਪਤਾ ਲੱਗਾ ਜੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਸਮੇਂ ਜਿਹੜੇ 200 ਰੌਂਦ ਚਲਾਏ ਗਏ ਸੀਗੇ ਇਹ ਵੱਡੀ ਪੱਧਰ ਦੇ ਉੱਤੇ ਰੌਂਦ ਸ਼ਾਟਗਨ ਤੋਂ ਚੱਲੇ ਸੀਗੇ। ਔਰ 27 ਨਵੰਬਰ ਦੀ ਦੇਰ ਸ਼ਾਮ ਨੂੰ ਯੂਪੀ ਪੁਲਿਸ ਨੇ ਗੈਂਗਸਟਰ ਜਿਹੜਾ ਪਲਵਿੰਦਰ ਪਿੰਦਾ ਉਹਨੂੰ ਕਾਬੂ ਕਰਕੇ ਉਹਦੇ ਤੋਂ ਜਿਹੜੇ ਇਹ ਸ਼ਾਟ ਗਨ ਸੀਗੇ ਜੀ ਉਹ ਬਰਾਮਦ ਕੀਤੇ ਨੇ। ਔਰ ਇਹ ਵੀ ਦੱਸਿਆ ਗਿਆ ਜੀ ਕਿ ਪਿੰਦਾ ਤੋਂ RC2 ਤੇ RC3
32 ਜਿਹੜੇ ਰੌਂਦ ਨੇ ਉਹ ਬਰਾਮਦ ਹੋਏ ਨੇ, ਜਿਹੜੇ ਕਿ ਕੁਝ ਮੋਹਰੀ ਨਿਸ਼ਾਨੇਬਾਜ਼ ਜਿਹੜੇ ਨੇ ਉਹ ਇਸ ਕਿਸਮ ਦੇ ਰੌਂਦ ਵਰਤਦੇ ਨੇ ਤੇ ਇਹ ਉਹਨਾਂ ਤੋਂ ਮੰਗਵਾਏ ਗਏ ਜਿਹੜਾ ਜੀ ਉਹ ਹੋ ਸਕਦੇ ਨੇ। ਇਹ ਜਿਹੜੇ ਨੇ ਜੀ ਕੀ ਕਿਸੇ ਰੌਂਦ ਜਿਹੜੇ ਨੇ ਅਸਲਾ ਡੀਲਰ ਤੋਂ ਲਏ ਨੇ ਜਾਂ ਕਿਸੇ ਨਿਸ਼ਾਨੇਬਾਜ਼ ਤੋਂ ਲਏ ਨੇ, ਇਹਦੀ ਜਿਹੜੀ ਹੈ ਜੀ ਉਹ ਜਾਂਚ ਹੋਊਗੀ ਤਾਂ ਉੱਥੋਂ ਇਹ ਖੁਲਾਸਾ ਜਿਹੜਾ ਜੀ ਉਹ ਹੋ ਸਕਦਾ ਹੈ। ਉਂਝ ਵੈਸੇ ਇਹ ਦੱਸ ਦਈਏ ਕਿ ਜਿਹੜੀ ਨਿਸ਼ਾਨੇਬਾਜ਼ੀ ਹੈ ਜੀ, ਇਹ ਜਿਹੜੀ ਸ਼ੂਟਿੰਗ ਰੇਂਜ ਆ ਜੀ ਉਹ ਇੱਥੇ ਪਟਿਆਲੇ ਦੇ ਵਿੱਚ ਹੀ ਮੇਨ ਜਿਹੜੀ ਹੈਗੀ ਆ। ਇਹਦੇ ਪ੍ਰਧਾਨ ਜਿਹੜੇ ਨੇ ਜੀ ਉਹ ਰਣਿੰਦਰ ਸਿੰਘ ਹੋਰੀ ਨੇ ਤੇ ਨਾਲ ਜਿਹੜਾ ਜੀ ਉਹਨਾਂ ਦੇ ਹੈਗੇ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰੀ। ਸੋ ਇਹ ਜਿਹੜਾ ਜੀ ਰਣਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਉਹ ਇਹ ਗੱਲ ਕਹੀ ਆ ਕਿ ਖੇਡਾਂ ਦੇ ਹਥਿਆਰਾਂ ਦੀ ਦੁਰਵਰਤੋਂ ਨੂੰ ਬਰਦਾਸ਼ਤ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ। ਉਹਨਾਂ ਨੇ ਕਿਹਾ ਕਿ ਜੇ ਕਿਸੇ ਸ਼ੂਟਰ ਦੇ ਵੱਲੋਂ ਆਪਣਾ ਨਿੱਜੀ ਅਸਲਾ ਕਿਸੇ ਨੂੰ ਦਿੱਤਾ ਗਿਆ ਤੇ ਉਮਰ ਭਰ ਦੀ ਉਹਦੇ ਉੱਤੇ ਪਾਬੰਦੀ ਲੱਗ ਸਕਦੀ ਹੈ। ਸੋ ਸਿਰਫ ਪਾਬੰਦੀ ਜਿਹੜੀ ਹੈ ਜੀ ਉਹ ਲੱਗੂਗੀ। ਇਹ ਬਿਆਨ ਥੋੜਾ ਜਿਹਾ ਜੀ ਕਈ ਕਿਸਮ ਦਾ ਸ਼ੱਕ ਪੈਦਾ ਕਰ ਰਿਹਾ ਜੀ। ਬਿਲਕੁਲ ਜੀ, ਬਿਲਕੁਲ ਇੱਦਾਂ ਲੱਗ ਰਿਹਾ ਕਿਸੇ ਨੂੰ ਇਸ ਦੇ ਵਿੱਚ ਫਸਾ ਲੈਣਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਭਾਰਤ ਪਾਕਿਸਤਾਨ ਦੇ ਸੰਬੰਧਾਂ ਦਾ ਅਸਰ ਅੰਮ੍ਰਿਤਸਰ ਮੇਲੇ ਤੇ ਜੀ, ਇਹ ਪਾਈਟੈਕ ਕੌਮਾਂਤਰੀ ਵਪਾਰ ਮੇਲੇ ਦੇ ਉੱਤੇ ਜਿਹੜਾ ਜੀ ਇੱਕ ਤਾਂ ਨੋਟਬੰਦੀ ਦਾ ਬੜਾ ਵੱਡਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। ਸਰਹੱਦੀ ਜਿਹੜਾ ਤਣਾਅ ਜੀ ਉਹਦਾ ਅਸਰ ਵੀ ਪੈ ਸਕਦਾ ਹੈ। ਨੋਟਬੰਦੀ ਕਰਕੇ ਲੋਕਾਂ ਦੀ ਖਰੀਦਦਾਰੀ ਦੀ ਸਮਰੱਥਾ ਜਿਹੜੀ ਹੈ ਜੀ ਉਹ ਮੰਨਫੀ ਚਲੇਗੀ ਆ ਔਰ ਸਰਹੱਦੀ ਤਣਾਅ ਜਿਹੜਾ ਜੀ ਉਹ ਵਪਾਰ ਮੇਲੇ ਦੇ ਸ਼ਾਮਲ ਹੋਣ ਵਾਲੇ ਜਿਹੜੇ ਪਾਕਿਸਤਾਨੀ ਵਪਾਰੀ ਆ ਉਹਨਾਂ ਦੀ ਗਿਣਤੀ ਘਟ ਗਈ ਹੈ ਜੀ। ਇਹ 11ਵਾਂ ਪਾਈਟੈਕ ਵਪਾਰ ਮੇਲਾ ਜਿਹੜਾ ਜੀ 8 ਤੋਂ 12 ਦਸੰਬਰ ਤੱਕ ਲੱਗੂਗਾ। ਇਹ ਪੰਜਾਬ ਸਰਕਾਰ ਤੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਜਿਹੜੀ ਹੈ ਜੀ ਉਹਦੇ ਸਹਿਯੋਗ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਲਾਇਆ ਜਾ ਰਿਹਾ। ਸਾਰਕ ਮੁਲਕਾਂ ਦੇ ਵਪਾਰੀ ਜਿਹੜੇ ਆ ਜੀ ਤੇ ਕਾਰੋਬਾਰੀ ਇਹਦੇ ਵਿੱਚ ਸ਼ਾਮਲ ਜਿਹੜੇ ਹੋਣਗੇ। ਇਹ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵਪਾਰੀ ਜਿਹੜੇ ਨੇ ਆਪਣੇ ਸਟਾਲ ਲਾਉਣਗੇ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿੱਚ 10,000 ਵਰਗ ਮੀਟਰ ਦੇ ਵਿੱਚ ਇਹ ਵਪਾਰ ਮੇਲੇ ਲਈ ਪੰਡਾਲ ਲਾਇਆ ਗਿਆ, ਜਿਹਦੇ ਵਿੱਚ 400 ਸਟਾਲ ਜਿਹੜੇ ਆ ਜੀ ਉਹ ਹੋਣਗੇ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਕਹੀ ਹੈ ਕਿ ਇਹਦੇ ਪੂਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਔਰ ਇਹਦੇ ਵਾਸਤੇ ਉਹਨਾਂ ਨੇ ਮਾਰਕਫੈਡ, ਮਿਲਕਫੈਡ, ਪੰਜਾਬ ਖਾਦੀ, ਬਾਕੀ ਜਿਹੜੇ ਨੇ ਜੀ ਇਹਨਾਂ ਸਾਰਿਆਂ ਦੇ ਇਹ ਕਿਹਾ ਜੀ ਕਿ ਇਹਨਾਂ ਅਦਾਰਿਆਂ ਦੇ ਉੱਥੇ ਜਿਹੜੇ ਜੀ ਉਹ ਲੱਗਣਗੇ ਸਟਾਲ। ਹੁਣ ਜਿਹੜਾ ਜੀ ਇਹ ਸਰਹੱਦੀ ਤਣਾਅ ਜਿਹਦੇ ਵਿੱਚ ਪਾਕਿਸਤਾਨੀ ਵਪਾਰੀ ਜਿਹੜੇ ਆ ਜੀ ਉਹਨਾਂ ਦੀ ਗਿਣਤੀ ਬਹੁਤ ਘੱਟ ਰਹੀ ਹੈ ਔਰ ਘੱਟ ਰਹਿਣ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਜੀ ਉਹ ਇਹ ਹੈ ਕਿ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਰਿਸ਼ਤੇ ਪਿਛਲੇ ਦਿਨਾਂ ਤੋਂ ਚੰਗੇ ਜਿਹੜੇ ਉਹ ਨਹੀਂ ਰਹੇ ਔਰ ਇਹ ਕਿਹਾ ਜਾ ਰਿਹਾ ਜੀ ਜਿਹੜੇ ਪਾਕਿਸਤਾਨੀ ਵਪਾਰੀ ਨੇ ਉਹਨਾਂ ਦੇ ਵੱਲੋਂ ਵੀਜ਼ੇ ਦੇ ਵਾਸਤੇ ਇਸ ਵਾਰੀ ਐਪਲੀਕੇਸ਼ਨ ਹੀ ਬਹੁਤੀਆਂ ਜਿਹੜੀਆਂ ਦੀ ਉਹ ਨਹੀਂ ਆਈਆਂ। ਸਿਰਫ ਉਹੀ ਵਪਾਰੀ ਆ ਰਹੇ ਆ ਇਹਦੇ ਵਿੱਚ ਜਿਨ੍ਹਾਂ ਦੇ ਕੋਲੇ ਸਾਰਕ ਦਾ ਜਿਹੜਾ ਜੀ ਉਹ ਵੀਜ਼ਾ ਹੈ। ਜਿਹੜਾ ਦੂਜਾ ਜਿਵੇਂ ਮੈਂ ਦੱਸਿਆ ਕਿ ਨੋਟਬੰਦੀ ਦਾ ਵੀ ਇੱਕ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਹੈ ਕਿਉਂਕਿ ਜੇ ਉਹਨਾਂ ਨੇ ਇਹ ਪੈਸੇ ਬਦਲਵਾਉਣੇ ਵੀ ਨੇ ਸਰਹੱਦ ਤੇ ਆ ਕੇ ਤੇ ਸਰਹੱਦ ਦੇ ਉੱਤੇ ਪੈਸੇ ਬਦਲਣ ਦਾ ਕੋਈ ਇੰਤਜ਼ਾਮ ਨਹੀਂ ਹੈ ਜੀ। ਇੱਥੇ ਆ ਕੇ ਉਹ ਸਿਸਟਮ ਦੇ ਵਿੱਚ ਕੀ ਉਹ ਬੈਂਕ ਦੀਆਂ ਲਾਈਨਾਂ ਦੇ ਵਿੱਚ ਜਿਹੜਾ ਜੀ ਉਹ ਲੱਗਣਗੇ ਕਿਉਂਕਿ ਇਹ ਜਿਹੜੇ ਮੇਲਾ ਹੈ ਇਹਦੇ ਪ੍ਰਬੰਧਕਾਂ ਨੇ ਇਦਾਂ ਦਾ ਕੋਈ ਜਿਹੜਾ ਜੀ ਇੰਤਜ਼ਾਮ ਨਹੀਂ ਕੀਤਾ ਕਿ ਇਹਨਾਂ ਦੇ ਵਾਸਤੇ ਕੋਈ ਸਪੈਸ਼ਲ ਕਾਊਂਟਰ ਜਿਹੜੇ ਨੇ ਉਹ ਲਾਏ ਜਾਣ ਜਿੱਥੋਂ ਇਹ ਆਪਣੇ ਨੋਟ ਬਦਲਵਾ ਸਕਣ। ਨੋਟ ਬਦਲਾਉਣ ਦੇ ਵਾਸਤੇ ਜਿਹੜੇ ਆਮ ਲੋਕ ਨੇ ਭਾਰਤੀ ਉਹਨਾਂ ਨੂੰ ਹੀ ਵੱਡੀ ਮੁਸ਼ੱਕਤ ਜਿਹੜੀ ਹੈ ਜੀ ਉਹ ਕਰਨੀ ਪੈ ਰਹੀ ਹੈ ਤੇ ਬਾਹਰ ਵਾਲੇ ਜਿਹੜੇ ਜੀ ਉਹ ਕਿੱਥੋਂ ਆ ਕੇ ਬਦਲਵਾ ਸਕਦੇ ਨੇ। ਜੀ ਜੀ ਬਿਲਕੁਲ। ਅਗਲੀ ਆਪਾਂ ਜੇ ਗੱਲ ਕਰੀਏ ਕਾਂਗਰਸ ਇਸ ਟਾਈਮ ਟਿਕਟਾਂ ਦੀ ਵੰਡ ਦੇ ਵਿੱਚ ਉਲਝੀ ਨਜ਼ਰ ਆ ਰਹੀ ਆ। ਐਕਚੁਅਲੀ ਜੀ ਇਹ ਸੂਚੀ ਜਿਹੜੀ ਪਹਿਲਾਂ 5 ਤਰੀਕ ਨੂੰ ਆਉਣੀ ਸੀਗੀ, 5 ਨੂੰ ਨਹੀਂ ਆਈ। ਇਹ ਕਿਹਾ ਗਿਆ ਜੀ ਕਿ ਇਹ ਸੂਚੀ ਜਿਹੜੀ ਆ 8 ਤਰੀਕ ਨੂੰ ਆਊਗੀ, ਭਾਵ ਕਿ ਅੱਜ ਜਿਹੜੀ ਆ ਜੀ ਇਹ ਸੂਚੀ ਜਾਰੀ ਹੋ ਸਕਦੀ ਸੀ ਪਰ ਅਜੇ ਤੱਕ ਇਹ ਕਿਹਾ ਜਾ ਰਿਹਾ ਜੀ ਕਿ ਅੱਜ ਕਾਂਗਰਸ ਦੀ ਇਹ ਸੂਚੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਜਿਹੜੀ ਆ ਜੀ ਉਹ ਅਜੇ ਵੀ ਇਸ ਮਾਮਲੇ ਦੇ ਵਿੱਚ ਉਲਝੀ ਹੋਈ ਆ ਕਿ ਉਹਨੇ ਇਹ ਜਿਹੜੀ ਸੂਚੀ ਆ ਇਹਨੂੰ ਅੰਤਮ ਰੂਪ ਜਿਹੜਾ ਜੀ ਉਹ ਨਹੀਂ ਦਿੱਤਾ। ਜਿਹੜੇ ਟਿਕਟਾਂ ਲੈਣ ਵਾਲੇ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਡੇਰੇ ਜਿਹੜੇ ਆ ਜੀ ਉਹ ਪੱਕੇ ਲਾਏ ਹੋਏ ਨੇ। ਜਿਹੜੇ ਇੱਥੇ ਬੈਠੇ ਨੇ ਉਹ ਮੂੰਹ ਚੱਕ ਕੇ ਦਿੱਲੀ ਵੱਲ ਨੂੰ ਜਿਹੜਾ ਜੀ ਉਹ ਦੇਖ ਰਹੇ ਨੇ ਕਿ ਕਦੋਂ ਉਧਰੋਂ ਜਿਹੜੀ ਆ ਜੀ ਟਿਕਟਾਂ ਦੀ ਸੂਚੀ ਆਉਂਦੀ ਆ। ਅਸਲ ਦੇ ਵਿੱਚ ਜਿਹੜੀ ਸਮੱਸਿਆ ਵੱਡੀ ਸਾਹਮਣਾ ਕਰਨਾ ਪੈ ਰਿਹਾ ਜਿਹਦਾ ਕਿ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਉਣ ਵਾਲੇ ਨੇ, ਖਾਸ ਤੌਰ ਤੇ ਅਕਾਲੀ ਦਲ ਦੇ ਵਿੱਚੋਂ ਆਉਣ ਵਾਲੇ ਜਿਹੜੇ ਲੋਕ ਨੇ ਜਿਹੜੇ ਕਾਂਗਰਸ 'ਚ ਗਏ ਨੇ ਉਹਨਾਂ ਦੀ ਟਿਕਟਾਂ ਨੂੰ ਲੈ ਕੇ, ਉਹਨਾਂ ਨੂੰ ਟਿਕਟਾਂ ਦੇਣ ਵਾਲੇ ਮਾਮਲੇ ਨੂੰ ਲੈ ਕੇ ਇਸ ਵੇਲੇ ਵੱਡਾ ਭੰਬਲ ਭੂਸਾ ਜਿਹੜਾ ਜੀ ਉਹ ਕਾਂਗਰਸ ਦੇ ਵਿੱਚ ਪਿਆ ਹੋਇਆ।
ਜਿਹੜੇ ਵਿਰੋਧੀ ਧਿਰਾਂ ਵਾਲੇ ਨੇ, ਜਿਹੜੇ ਕਾਂਗਰਸ ਦੇ ਅੰਦਰ ਜਿਹੜੇ ਧੜੇ ਨੇ, ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਸਾਥੀ ਸ਼ਮਸ਼ੇਰ ਸਿੰਘ ਦੁੱਲੋ ਹੋਰੀ, ਉਹ ਇਹ ਕਹਿ ਰਿਹਾ ਕਿ ਦੂਜੀਆਂ ਪਾਰਟੀਆਂ 'ਚ ਆਉਣ ਵਾਲਿਆਂ ਨੂੰ ਟਿਕਟਾਂ ਨਹੀਂ ਦੇਣੀਆਂ ਚਾਹੀਦੀਆਂ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਅੜੇ ਹੋਏ ਆ ਇਸ ਮਸਲੇ ਦੇ ਉੱਤੇ ਕਿ ਜਿਹੜੇ ਦੂਜੀਆਂ ਪਾਰਟੀਆਂ 'ਚ ਆਏ ਨੇ, ਜੇ ਉਹ ਜਿੱਤਣ ਵਾਲੇ ਕੈਂਡੀਡੇਟ ਨੇ ਤੇ ਉਹਨਾਂ ਨੂੰ ਟਿਕਟ ਜਿਹੜੀ ਹੈ ਜੀ ਉਹ ਜ਼ਰੂਰ ਦਿੱਤੀ ਜਾਊਗੀ। ਉਹ ਚਾਹੇ ਮਹੇਸ਼ਿੰਦਰ ਜਿਹੜਾ ਜੀ ਬਾਘੇ ਪੁਰਾਣੇ ਤੋਂ ਹੋਵੇ, ਭਾਗੀ ਕੇ ਜਿਹੜੀ ਨਿਹਾਲ ਸਿੰਘ ਵਾਲਾ ਤੋਂ ਹੋਵੇ, ਚਾਹੇ ਨਵਜੋਤ ਕੌਰ ਸਿੱਧੂ ਜਿਹੜੇ ਜੀ ਉਹ ਹੋਣ, ਤੇ ਚਾਹੇ ਪ੍ਰਗਟ ਸਿੰਘ ਹੁਰੀ ਹੋਣ, ਇਹਨਾਂ ਸਾਰਿਆਂ ਦੇ ਵਾਸਤੇ ਜੇ ਟਿਕਟਾਂ ਜਿਹੜੀਆਂ ਜੀ ਕਾਂਗਰਸ ਜਾਰੀ ਕਰਦੀ ਆ ਤੇ ਨਿਰਸੰਦੇਹ ਜਿਹੜੇ ਕਾਂਗਰਸ ਦੇ ਵਾਸਤੇ ਕੰਮ ਕਰ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਹਲਕਿਆਂ ਦੇ ਵਿੱਚ, ਉਹ ਹੱਥਾਂ ਤੇ ਚੁੱਕੀ ਬੈਠੇ ਨੇ ਜੀ ਕਿ ਉਹ ਬਗਾਵਤ ਜਿਹੜੀ ਕਰਨਗੇ। 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ 37 ਬਾਗੀ ਚੋਣ ਮੈਦਾਨ ਦੇ ਵਿੱਚ ਸੀਗੇ, ਜਿਹਦੇ ਕਰਕੇ ਕਾਂਗਰਸ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀਗਾ। ਔਰ ਇਸ ਵਾਰੀ ਵੀ ਕੋਈ ਹਾਲਾਤ ਜਿਹੜੇ ਨੇ ਇਸੇ ਕਿਸਮ ਦੇ ਜਿਹੜੇ ਆ ਉਹ ਬਣਦੇ ਜਾ ਰਹੇ ਨੇ। ਇਹ ਸੂਚੀ ਜਿਹੜੀ ਆ ਜੀ ਉਹ ਕਿੱਦਣ ਆਊਗੀ, ਅਜੇ ਕੁਝ ਵੀ ਪੱਕੀ ਡੇਟ ਜਿਹੜੀ ਆ ਜੀ ਉਹ ਨਹੀਂ ਪਤਾ, ਪਰ ਅੱਜ ਇਹ ਸੂਚੀ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜੀ 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 ਅੱਗੇ ਜੇ ਆਪਾਂ ਗੱਲ ਕਰੀਏ ਪੰਨੂ ਜੀ ਵੀ ਮੋਗੇ ਦੀ ਰੈਲੀ ਦੇ ਵਿੱਚ ਬੇਰੁਜ਼ਗਾਰ ਮੁਸ਼ਕਿਲ ਬਣ ਸਕਦੇ ਨੇ, ਉਹਨਾਂ ਨੇ ਸੁਸਾਈਡ ਆਤਮਦਾਹ ਦੀ ਧਮਕੀ ਦਿੱਤੀ ਹੈ। ਜੀ ਐਕਚੁਅਲੀ ਜਿਹੜੇ ਇਹ ਬੇਰੁਜ਼ਗਾਰ ਨੇ ਉਹਨਾਂ ਨੇ ਕਿਉਂਕਿ ਟੈਂਕੀਆਂ ਦੇ ਉੱਤੇ ਚੜੇ ਹੋਏ ਨੇ ਜੀ, ਕੋਈ ਇੱਕ ਅੱਧਾ ਤਾਂ ਹੈ ਨਹੀਂ, ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਟੈਂਕੀਆਂ ਤੇ ਜਿਹੜੇ ਨੇ ਜਲਾਲਾਬਾਦ ਦੇ ਵਿੱਚ ਜਿਹੜੇ ਜੀ ਉਹ 15 ਟੈਂਕੀਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਚੜੇ ਹੋਏ ਨੇ। ਇਕੱਲੇ ਜਲਾਲਾਬਾਦ ਦੇ ਵਿੱਚ ਹੀ 5 ਟੈਂਕੀਆਂ ਨੇ ਜੀ ਜਿਨ੍ਹਾਂ ਦੇ ਉੱਤੇ 45 ਦੇ ਕਰੀਬ ਜਿਹੜੇ ਬੇਰੁਜ਼ਗਾਰ ਉਹ ਚੜੇ ਹੋਏ ਨੇ। ਔਰ ਇਹ ਜਿਹੜੀ ਕਿੱਲੀ ਚਾਲਾ ਹੈ ਉਹਦੀ ਟੈਂਕੀ ਦੇ ਉੱਤੇ ਜਿਹੜੇ ਬੇਰੁਜ਼ਗਾਰ ਚੜੇ ਨੇ। ਕਿੱਲੀ ਚਾਲਾ ਉਹ ਜਗ੍ਹਾ ਜੀ ਜਿੱਥੇ ਅਕਾਲੀ ਦਲ ਜਿਹੜਾ ਆਪਣੀ ਰੈਲੀ ਜਿਹੜੀ ਆ ਉਹ ਕਰ ਰਿਹਾ। ਮੁੱਖ ਮੰਤਰੀ ਕਹਿੰਦੇ ਆ ਕਿ 11 ਤਰੀਕ ਨੂੰ ਆ ਕੇ ਮੈਨੂੰ ਮਿਲ ਲਓ ਚੰਡੀਗੜ੍ਹ ਦੇ ਵਿੱਚ। ਹੁਣ ਬੇਰੁਜ਼ਗਾਰ ਕਹਿੰਦੇ ਕਿ ਅਸਲ ਦੇ ਵਿੱਚ ਅਕਾਲੀ ਦਲ ਜਿਹੜਾ ਜੀ ਉਹ ਅੱਜ ਦੀ ਜਿਹੜੀ ਰੈਲੀ ਆ ਉਹ ਕਰ ਲੈਣੀ ਚਾਹੁੰਦਾ, ਮੁੜ ਕੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਇਸ ਕਰਕੇ ਇਹ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੇ ਇਹ ਧਮਕੀ ਦਿੱਤੀ ਆ ਕਿ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਂ ਸੁਖਬੀਰ ਸਿੰਘ ਬਾਦਲ ਹੋਰੀ ਬੋਲਣਗੇ ਤਾਂ ਆਪਣੇ ਉੱਤੇ ਪੈਟਰੋਲ ਛਿੜਕ ਕੇ ਸੁਸਾਈਡ ਜਿਹੜਾ ਜੀ ਉਹ ਕਰ ਸਕਦੇ ਨੇ। ਤੋ ਇਸ ਗੱਲ ਦੇ ਉੱਤੇ ਜਿਹੜੀ ਜੀ ਜਿਹੜੇ ਪ੍ਰਸ਼ਾਸਨ ਹੈ ਉਹ ਬਹੁਤ ਕਲੋਜ਼ਲੀ ਨਿਗਾਹ ਰੱਖ ਰਿਹਾ ਕਿ ਕੋਈ ਏਦਾਂ ਦੀ ਘਟਨਾ ਜਿਹੜੀ ਆ ਜੀ ਉਹ ਨਾ ਵਾਪਰ ਜੇ ਇਨ ਕੇਸ ਏਦਾਂ ਦੀ ਕੋਈ ਘਟਨਾ ਵਾਪਰਦੀ ਆ ਤੇ ਅਕਾਲੀ ਦਲ ਦੀ ਰੈਲੀ ਦੀਆਂ ਖਬਰਾਂ ਸਾਈਡ ਤੇ ਹੋ ਕੇ ਇਹ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦੀਆਂ ਖਬਰਾਂ ਜਿਹੜੀਆਂ ਜੀ ਉਹ ਜ਼ਿਆਦਾ ਸਾਹਮਣੇ ਆ ਜਾਣਗੀਆਂ। ਸੋ ਇਹ ਜਿਹੜਾ ਜੀ ਕਮਾਂਡੋ ਐਕਸ਼ਨ ਜਿਹੜਾ ਇੱਕ ਕਿਸਮ ਦੇ ਨਾਲ ਇਹ ਜਿਹੜਾ ਟੈਟ ਪਾਸ ਨੇ ਜੀ TET ਜਿਨ੍ਹਾਂ ਨੇ ਪਾਸ ਕੀਤਾ ਹੋਇਆ ਜਾਂ ਜਿਹੜੇ ETT ਵਾਲੇ ਨੇ ਬੇਰੁਜ਼ਗਾਰ ਨੇ, ਇਹ ਸਾਰੇ ਜਿਹੜੇ ਜੀ ਇਹਨਾਂ ਦੀ ਨਿਗਾਹ ਵੀ ਅੱਜ ਮੋਗੇ ਦੇ ਨੇੜੇ ਹੋ ਰਹੀ ਕਿੱਲੀ ਚਾਲਾਂ ਵਾਲੀ ਰੈਲੀ ਦੇ ਉੱਤੇ ਜਿਹੜੀ ਆ ਜੀ ਹੋਊਗੀ ਕਿ ਉਹ ਆਪਣਾ ਧਿਆਨ ਜਿਹੜਾ ਉਹ ਖਿੱਚਣਗੇ ਸਰਕਾਰ ਦਾ ਔਰ ਮੀਡੀਆ ਦਾ ਖਾਸ ਤੌਰ ਤੇ। ਜੀ ਜੀ ਅਗਲੀ ਜੇ ਆਪਾਂ ਗੱਲ ਕਰ ਲਈਏ ਵੀ ਠੰਡ ਨੇ ਧੁੰਦ ਨੇ ਜਿਹੜਾ ਪੰਜਾਬ ਤੇ ਹਰਿਆਣੇ ਦੇ ਵਿੱਚ ਜੀਵਨ ਦੇ ਉੱਤੇ ਕਾਫੀ ਅਸਰ ਪਾਇਆ। ਬਿਲਕੁਲ ਜੀ, ਐਕਚੁਅਲੀ ਜਿਹੜਾ ਜੀ ਪੰਜਾਬ ਤੇ ਹਰਿਆਣੇ ਦੇ ਵਿੱਚ ਪਿਛਲੇ 3 ਦਿਨ ਤੋਂ ਜਿਹੜੀ ਹੈ ਜੀ ਧੁੰਦ ਬਹੁਤ ਜ਼ਿਆਦਾ ਇਹਦਾ ਪ੍ਰਕੋਪ ਜਿਹੜਾ ਜੀ ਉਹ ਹੈ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਇਹ ਸਾਰੇ ਜਗ੍ਹਾ ਦੇ ਉੱਤੇ ਸੰਘਣੀ ਧੁੰਦ ਜਿਹੜੀ ਜੀ ਉਹ ਪਈ ਆ। ਅੱਜ ਸਵੇਰੇ ਅਜੇ ਵੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਵੀ ਜਿਹੜੀ ਵਿਜ਼ਿਬਿਲਿਟੀ ਆ ਹੁਣ ਤਾਂ ਫਿਰ ਵੀ ਕੋਈ 5-7 ਮੀਟਰ ਦੀ ਜਿਹੜੀ ਹੈ ਜੀ ਹੋ ਗਈ ਆ। ਸਵੇਰੇ ਤਾਂ 0 ਵਿਜ਼ਿਬਿਲਿਟੀ ਜਿਹੜੀ ਸੀਗੀ ਜੀ 2 ਘੰਟੇ ਪਹਿਲਾਂ। ਚੰਡੀਗੜ੍ਹ ਦੇ ਵਿੱਚ ਵੀ ਧੁੰਦ ਨੇ ਜਿਹੜਾ ਜੀ ਉਹ ਆਪਣਾ ਅਸਰ ਦਿਖਾਇਆ ਹੋਇਆ। ਕੱਲ ਵੀ ਤੇ ਪਰਸੋਂ ਵੀ ਤਕਰੀਬਨ ਘੰਟਾ 1.5 ਘੰਟਾ ਹੀ ਜਿਹੜਾ ਸੀਗਾ ਜੀ ਉਹ ਸੂਰਜ ਨਿਕਲਿਆ। ਜਿਹੜਾ ਤਾਪਮਾਨ ਹੈ ਜੀ ਉਹ ਵੀ ਕਾਫੀ ਡਿੱਗ ਪਿਆ। ਅੰਮ੍ਰਿਤਸਰ ਦੇ ਵਿੱਚ ਕੋਈ 7 ਡਿਗਰੀ ਤਾਪਮਾਨ ਹੋ ਗਿਆ, ਲੁਧਿਆਣੇ ਦੇ ਵਿੱਚ 7.8, ਪਟਿਆਲੇ ਦੇ ਵਿੱਚ ਜਿਹੜਾ ਜੀ ਉਹ 9 ਦੇ ਕਰੀਬ ਤਾਪਮਾਨ ਰਿਹਾ। ਹਰਿਆਣੇ ਦੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਜੀ ਅੰਬਾਲੇ ਦੇ ਵਿੱਚ ਕੋਈ 10, ਕਰਨਾਲ ਦੇ ਵਿੱਚ 9.5 ਤੇ ਹਿਸਾਰ ਦੇ ਵਿੱਚ 6 ਤੇ ਨਾਰਨੌਲ ਦੇ ਵਿੱਚ 5.5 ਜਿਹੜਾ ਜੀ ਉਹ ਦਰਜ ਕੀਤਾ ਗਿਆ। ਮੌਸਮ ਵਿਭਾਗ ਕਹਿੰਦਾ ਹੈ ਕਿ ਕਸ਼ਮੀਰ ਦੇ ਵਿੱਚ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਬਣੀ ਹੋਈ ਹੈ, ਜਿਹਦੇ ਨਾਲ ਇਹ ਸਮੁੱਚਾ ਖਿੱਤਾ ਜਿਹੜਾ ਜੀ ਉਹ ਠੰਡ ਦੀ ਧੁੰਦ ਦੀ ਲਪੇਟ ਦੇ ਵਿੱਚ ਆਉਂਦੇ 24 ਘੰਟਿਆਂ ਦੇ ਦੌਰਾਨ ਹੋਰ ਜ਼ਿਆਦਾ ਆਊਗਾ, ਕਿਉਂਕਿ ਇੱਕ ਸੰਭਾਵੀ ਮੀਂਹ ਜਿਹਾ ਪੈਂਦਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਉਹ ਪਿਆ ਨਹੀਂ ਗਾ। ਉਹਦੇ ਕਰਕੇ ਲੋਕਾਂ ਨੂੰ ਜਿਹੜੀ ਖੰਘ ਜ਼ੁਕਾਮ ਦੀ ਸਮੱਸਿਆ ਜੀ ਉਹ ਕਾਫੀ ਜ਼ਿਆਦਾ ਵਧੀ ਹੋਈ ਹੈ, ਕਿਉਂਕਿ ਸੁੱਕੀ ਠੰਡ ਜਿਹੜੀ ਹੈ ਜੀ ਸਿਆਣਿਆਂ ਦੇ ਕਹਿਣ ਦੇ ਮੁਤਾਬਕ ਇਹ ਨੁਕਸਾਨ ਬਹੁਤ ਕਰਦੀ ਹੈ। ਜੀ ਜੀ ਤੇ ਇਹ ਸੀਗੀਆਂ ਸਰੋਤਿਓ ਸਾਡੀਆਂ ਅੱਜ ਦੀਆਂ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ।
ਕਿ ਮੈਰਿਜ ਪੈਲਸਾਂ ਵਾਲੇ ਕਈ ਹੋਏ ਇਕੱਠੇ, ਗੋਲੀ ਚੱਲਦੀ ਦਾ ਫਿਕਰ ਕਰਨ ਯਾਰੋ। ਮੈਰਿਜ ਪੈਲਸਾਂ ਵਾਲੇ ਕਈ ਹੋਏ ਇਕੱਠੇ, ਗੋਲੀ ਚੱਲਦੀ ਦਾ ਫਿਕਰ ਕਰਨ ਯਾਰੋ। ਕਰਦੇ ਫਾਇਰ ਕਾਕੇ ਘਰਾਂ ਵੱਡਿਆਂ ਦੇ, ਲੋਕੀ ਬਿਨਾਂ ਕਸੂਰੋਂ ਕਈ ਮਰਨ ਯਾਰੋ। ਰੌਣਕ ਮੇਲੇ ਦੇ ਵਿੱਚ ਜਦ ਖੱਪ ਪੈਂਦੀ, ਔਖੀ ਹੁੰਦੀ ਹੈ ਸਾਥੋਂ ਵੀ ਜਰਨ ਯਾਰੋ। ਪੁਲਿਸ ਵਾਲੇ ਵੀ ਵੇਖਣ ਤੋਂ ਰੋਕਦੇ ਨਹੀਂ, ਹਸਤੀ ਵਾਲਿਆਂ ਤੋਂ ਸਾਰੇ ਡਰਨ ਯਾਰੋ। ਮੀਟਿੰਗ ਲਾਈ ਪਰ ਗੱਲ ਨਾ ਸਿਰੇ ਲੱਗੀ, ਮਿਲਿਆ ਕੋਈ ਨਹੀਂ ਗੱਲ ਦਾ ਹੱਲ ਯਾਰੋ। ਮੀਟਿੰਗ ਲਾਈ ਪਰ ਗੱਲ ਨਾ ਸਿਰੇ ਲੱਗੀ, ਮਿਲਿਆ ਕੋਈ ਨਹੀਂ ਗੱਲ ਦਾ ਹੱਲ ਯਾਰੋ। ਕਰਨਾ ਹੱਲ ਤਾਂ ਕਰਨਾ ਇਹ ਹਾਕਮਾਂ ਨੇ, ਬੰਨੇ ਬਿੱਲੀ ਨੂੰ ਕਿਹੜਾ ਇਹ ਟੱਲ ਯਾਰੋ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।